ਕਿਹਨਾਂ ਹਾਲਾਤਾਂ 'ਚ ਉਹ ਡੋਂਕੀ ਰੂਟ ਦੇ ਥੱਲੇ ਕਿਵੇਂ ਉਹਨਾਂ ਦੇ ਨੂੰ ਲੁੱਟਿਆ ਗਿਆ 60 ਲੱਖ ਤੋਂ 80 ਲੱਖ ਕਰੋੜ ਤੱਕ ਦੇਣ ਦੀਆਂ ਕਹਾਣੀਆਂ ਨੇ। ਉਹ ਕਿੰਨਾ ਲੰਬਾ ਸਫ਼ਰ, ਕਿੱਥੇ ਜੰਗਲਾਂ 'ਚ ਤੁਰਨਾ, ਕੀ ਆ ਉਹ ਕਹਾਣੀਆਂ। ਉਹਨੇ ਕਿਹਾ ਜੀ ਮੇਰੀ ਪੱਗ ਉੱਤੇ ਕੜਾ ਵੀ ਲਵਾ ਲਿਆ, ਔਰ ਈਵਨ ਜਿਹੜਾ ਡਿਪੋਰਟੀਜ਼ ਨੂੰ ਭੇਜਿਆ ਇੱਕ ਦੇ ਸਿਰ ਤੇ ਪੱਗ ਸੀ ਉਹਨੂੰ ਲਾ ਕੇ ਡਸਟਬਿਨ ਦੇ ਵਿੱਚ ਸੁੱਟਿਆ। ਮੋਦੀ ਨੇ ਲੰਬਾ ਚੌੜਾ ਲੈਕਚਰ ਦਿੱਤਾ ਕਿ ਜੀ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ, ਅਸੀਂ ਬਿਲਕੁਲ ਅਮਰੀਕਾ ਦੇ ਨਾਲ ਹੈ। ਦੂਜੇ ਉਹਦੇ 'ਚ ਇੱਕ ਲਫ਼ਜ਼ ਕਹਿੰਦਾ ਕਿ ਭਾਈ ਈਵਨ ਉਹ ਕੋਈ ਕ੍ਰਿਮੀਨਲ ਨਹੀਂ ਹੈਗੇ, ਉਹਨਾਂ ਦੇ ਵੀ ਰਾਈਟ ਨੇ, ਜਿਹੜੇ ਜੇਲ੍ਹਾਂ ਦੇ ਵਿੱਚ ਜਿਹਨੂੰ ਫਾਂਸੀ ਲਾਉਣਾ ਹੁੰਦਾ ਹੈ ਉਹਦੇ ਵੀ ਹੱਕ ਹੁੰਦੇ ਨੇ ਵੀ ਤੂੰ ਉਹਨਾਂ ਨੂੰ ਵਿਦ ਡਿਗਨਿਟੀ ਤੋਰਿਆ ਜਾਣਾ ਚਾਹੀਦਾ। दर्शकों ब्रेक के बाद फिर दोबारा तुम्हारा स्वागत है। सो गलबात करन जा रहे हैं कि अमरीका ने मोदी दी वाशिंगटन फेरी तो एक हफ्ता पहला 104 भारतीयों ਨੂੰ फौजी जहाज ਵਿੱਚ बेआबरू करके ਅੰਮ੍ਰਿਤਸਰ ਹਵਾਈ ਅੱਡੇ ਤੇ ਉਤਾਰਿਆ ਸੀ ਔਰ ਮੋਦੀ ਦੇ ਵਾਪਸ ਜਾਣ ਤੋਂ ਬਾਅਦ ਉੱਪਰੋਂ ਥਲੀ 2 ਜਹਾਜ਼ਾਂ ਵਿੱਚ ਹੋਰ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ ਔਰ ਜਿਨ੍ਹਾਂ ਵਿੱਚ ਪੰਜਾਬੀ ਵੀ ਸ਼ਾਮਲ ਹਨ ਔਰ ਡਿਪੋਰਟੀਆਂ ਨੂੰ ਉਵੇਂ ਹੀ ਹੱਥਕੜੀਆਂ ਵਿੱਚ ਜਕੜ ਕੇ ਭੇਜਿਆ ਜਾ ਰਿਹਾ ਤੇ ਸਿੱਖ ਡਿਪੋਰਟੀਆਂ ਦੀਆਂ ਜਿਹੜੀਆਂ ਦਸਤਾਰਾਂ ਨੂੰ ਵੀ ਅਪਮਾਨਿਤ ਕਰਨ ਦੀਆਂ ਖਬਰਾਂ ਨੇ। ਸੋ ਪਰ ਅਫਸੋਸ ਬੜੀਆਂ ਡਿੰਗਾਂ ਮਾਰਨ ਵਾਲੇ ਮੋਦੀ ਦੇ ਮੂੰਹੋਂ ਸਾਂਝੀ ਕਾਨਫਰੰਸ ਵਿੱਚ 2 ਲਫ਼ਜ਼ ਵੀ ਡਿਪੋਰਟੀਆਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਵਰਤਾਰੇ ਸੰਬੰਧੀ ਨਹੀਂ ਨਿਕਲੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਬੇਸ਼ੱਕ ਡਾਇਸਪੋਰਾ ਸਿੱਖਾਂ ਲਈ ਇਨ ਜਨਰਲ ਔਰ ਓਵਰਆਲ ਸਿੱਖ ਕੌਮ ਲਈ ਇਨ ਪਾਰਟਿਕੂਲਰ ਇਹ ਵਿਜ਼ਿਟ ਜਿਹੜੀ ਟਰੰਪ ਨੇ ਜਿਸ ਵਿਜ਼ਿਟ ਮੋਦੀ ਦੀ ਦੇ ਦੌਰਾਨ ਖਾਲਿਸਤਾਨ ਦੇ ਮੁੱਦੇ 'ਤੇ ਗੁੱਝਵਾਂ ਸੁਨੇਹਾ ਦਿੱਤਾ ਹੈ, ਗੁੱਝਾ ਸੁਨੇਹਾ ਔਰ ਲੁਕਵਾਂ ਸੁਨੇਹਾ ਜਿਹੜਾ ਕਿ ਪੋਲੀਟਿਕਸ ਦੇ ਵਿੱਚ ਬਹੁਤ ਵਾਰ ਐਕਸਪ੍ਰੈਸ ਨਹੀਂ ਕੀਤਾ ਜਾਂਦਾ, ਲੇਕਿਨ ਇੰਡੀਕੇਸ਼ਨਸ ਹੁੰਦੀਆਂ ਨੇ ਕਿ ਵੀ 2 ਸਵਾਲ ਜਿਹੜੇ ਨੇ 2 ਅੱਡ-ਅੱਡ ਪੱਤਰਕਾਰਾਂ ਵੱਲੋਂ ਇੱਕੋ ਹੀ ਮੁੱਦੇ 'ਤੇ ਖਾਲਿਸਤਾਨ ਦੇ ਜਾਂ ਅਮਰੀਕਾ ਦੇ ਵਿੱਚ ਖਾਲਿਸਤਾਨੀ ਐਕਟੀਵਿਟੀਜ਼ ਦੇ ਉੱਤੇ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹਨੂੰ ਟਰੰਪ ਨੇ ਨਾ ਸਿਰਫ ਨਕਾਰਿਆ ਸਗੋਂ ਉਹਨੂੰ ਰਿਡੀਕਿਊਲ ਵੀ ਕੀਤਾ। ਪਰ ਇੱਕ ਪਾਰਟ ਜਿਹੜਾ ਕਿ ਆਲਰੇਡੀ ਇੰਡੀਆ ਨੇ ਜਿਸ ਮੁੱਦੇ ਦੇ ਉੱਤੇ ਬਿਲਕੁਲ ਬੇਗੈਰਤੀ ਦੇ ਨਾਲ ਸਰੈਂਡਰ ਕਰ ਦਿੱਤਾ ਸੀ, ਉਸ ਨਾਲ ਰਿਲੇਟਡ ਖਬਰਾਂ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਪੰਜਾਬ ਤੋਂ ਗਏ ਵੀ ਉਹ ਨੌਜਵਾਨ ਜਾਂ ਕਈ ਪਰਿਵਾਰ ਜਿਨ੍ਹਾਂ 'ਚ ਕੁਛ ਬੱਚੇ ਵੀ ਸੀ ਪਹਿਲੀ ਫਲਾਈਟ ਦੇ ਵੇਲੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ, ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਇੱਕ ਤਾਂ ਕਿਹਨਾਂ ਹਾਲਾਤਾਂ 'ਚ ਉਹ ਡੋਂਕੀ ਰੂਟ ਦੇ ਥੱਲੇ ਕਿਵੇਂ ਉਹਨਾਂ ਦੇ ਨੂੰ ਲੁੱਟਿਆ ਗਿਆ 60 ਲੱਖ ਤੋਂ 80 ਲੱਖ ਕਰੋੜ ਤੱਕ ਦੇਣ ਦੀਆਂ ਕਹਾਣੀਆਂ ਨੇ। ਕਿਹਨਾਂ ਹਾਲਾਤਾਂ 'ਚੋਂ ਉਹ ਕਿੰਨਾ ਲੰਬਾ ਸਫ਼ਰ, ਕਿੱਥੇ ਜੰਗਲਾਂ 'ਚ ਤੁਰਨਾ, ਕੀ ਆ ਉਹ ਕਹਾਣੀਆਂ। ਫਿਰ ਇਸ ਤੋਂ ਵੀ ਪਾਰਟ ਜਦੋਂ ਤੁਸੀਂ ਬਜ਼ੁਰਗਾਂ ਦੀਆਂ ਉੱਥੋਂ ਅੱਖਾਂ 'ਚ ਅਥਰੂ ਦੇਖਦੇ ਹੋ ਕਿ ਭਾਈ ਅਸੀਂ ਤਾਂ ਜ਼ਮੀਨ ਵੀ ਵੇਚੀ, ਹੁਣ ਤਾਂ ਗਹਿਣੇ ਪਾਉਣ ਵਾਲਾ ਵੀ ਕੰਮ ਨਹੀਂ, ਵੇਚਣ ਵਾਲਾ, ਕਿਉਂਕਿ ਇੰਨਾ ਅਮਾਊਂਟ ਜਿਹੜਾ ਉਹ ਗਹਿਣੇ ਪਾ ਕੇ ਤਾਂ ਤੁਹਾਨੂੰ ਕਰਜ਼ਾ ਨਹੀਂ ਮਿਲਦਾ ਹੈ। ਫਿਰ ਕਈਆਂ ਨੇ ਘਰ ਵੀ ਵੇਚੇ ਔਰ ਕਿਹਨਾਂ ਹਾਲਾਤਾਂ 'ਚ ਕੌਣ ਕਿੱਥੇ ਪਹੁੰਚਿਆ ਔਰ ਫਿਰ ਜਿਸ ਬਿਲਕੁਲ ਅਪਮਾਨਿਤ ਢੰਗ ਨਾਲ ਉਹਨਾਂ ਨੂੰ ਵਾਪਸ ਸ਼ੈਕਲਸ ਔਰ ਹੱਥਕੜੀਆਂ ਔਰ ਇਹ ਸਾਰੇ ਦੇ ਨਾਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਸਾਡੀ ਆਪਣੀ ਧਰਤੀ ਦੇ ਬੱਚੇ ਬੱਚੀਆਂ ਨੇ, ਸਾਡੀਆਂ ਅੱਖਾਂ 'ਚ ਵੀ ਅਥਰੂ ਹੁੰਦੇ ਨੇ ਔਰ ਇੱਕ ਬੇਬਸੀ ਵੀ ਮਹਿਸੂਸ ਹੁੰਦੀ ਹੈ ਕਿ ਭਾਈ ਕਿੱਥੇ ਸਾਡੇ ਕੋਲ ਜਦੋਂ ਪੋਲੀਟੀਕਲ ਪਾਵਰ ਸੀ, ਯੂਰਪ ਅਮਰੀਕਾ ਉਹ ਜਾ ਕੇ ਉੱਥੇ ਨੌਕਰੀ ਕਰਦੇ ਸੀ ਅਤੇ ਅੱਜ ਕਿਹਨਾਂ ਹਾਲਾਤਾਂ 'ਚ ਸਾਨੂੰ ਪੰਜਾਬ ਨੂੰ ਜਿਹੜੀ ਕਿਸੇ ਵੇਲੇ ਈਵਨ ਪੋਸਟ 47 ਆਰਥਿਕ ਤੌਰ 'ਤੇ ਨੰਬਰ 1 ਸਟੇਟ ਸੀ, ਅੱਜ 20ਵੇਂ 22ਵੇਂ ਨੰਬਰ 'ਤੇ ਧੱਕਿਆ ਹੋਇਆ ਹੈ, ਕਰਜ਼ਾਈ ਹੈ, ਕਿਸਾਨ ਆਤਮਘਾਤ ਕਰ ਰਿਹਾ ਹੈ, ਕੋਈ ਓਪਰਚੁਨਿਟੀਜ਼ ਨਹੀਂ ਨੇ, ਕੋਈ ਬਾਂਹ ਫੜਨ ਵਾਲਾ ਨਹੀਂ ਹੈ। ਇੱਕ ਤੋਂ ਬਾਅਦ ਇੱਕ ਧੋਖੇਬਾਜ਼ ਜਿਹੜੇ ਨੇ ਉਹ ਸਿਆਸੀ ਹਾਕਮ ਬਣੇ। ਜੇ ਕਾਂਗਰਸ ਬਾਦਲਾਂ ਤੋਂ ਛੁਟਕਾਰਾ ਹੋਇਆ ਅਤੇ ਕਾਲੇ ਚੋਰ ਦੀ ਹਕੂਮਤ ਆ ਗਈ, ਉਹ ਆਪਣੀ ਡਰਾਮੇਬਾਜ਼ੀ 'ਤੇ ਲੱਗੇ ਹੋਏ ਨੇ ਔਰ ਉਹ ਇਸ ਗੱਲ ਨੂੰ ਹੁਣ ਵੀ ਬਲੀ ਦੇ ਬਾਵਜੂਦ ਕਿ ਪੰਜਾਬ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਨਾਲ ਕੋਈ ਨਜਿੱਠ ਨਹੀਂ ਰਿਹਾ ਜਾਂ ਇਮਾਨਦਾਰੀ ਦੂਰ ਦੀ ਗੱਲ, ਪਰ ਉੱਥੇ ਭਗਵੰਤ ਮਾਨ ਵੀ ਪਹੁੰਚਿਆ ਹੁੰਦਾ ਹੈ ਹੁਣ ਡਿਪੋਰਟੀਜ਼ ਨੂੰ ਲੈਣ ਦੇ ਲਈ। ਦੂਜੀਆਂ ਪਾਰਟੀਆਂ ਵੀ ਇਸ ਦੇ ਉੱਤੇ ਸਿਆਸਤ ਇਹ ਹੋਣਾ ਚਾਹੀਦਾ ਹੈ। ਪੁਲਿਸ ਨੇ ਵੀ 2-4 ਏਜੰਟ ਛਾਪੇ ਮਾਰ ਕੇ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਵੀ ਤੁਹਾਨੂੰ ਪਹਿਲਾਂ ਨਹੀਂ ਪਤਾ ਵੀ ਕੌਣ ਭੇਜ ਰਿਹਾ ਕੀ ਹੈ। ਆਈਲੈਟਸ ਜਿਹੜੇ ਨੇ ਵੱਡੀਆਂ ਥਾਵਾਂ ਦੇ ਉੱਤੇ ਸੈਂਕੜਿਆਂ ਦੀ ਗਿਣਤੀ 'ਚ ਖੁੱਲ੍ਹੇ ਹੋਏ ਨੇ, ਕਿਸ ਲੈਵਲ ਦਾ ਫਰਾਡ ਹੋ ਰਿਹਾ। ਪਰ ਉਹ ਆਪਣੇ ਪਾਸੇ, ਪਰ ਕੁੱਲ ਮਿਲਾ ਕੇ ਈਵਨ ਜਿਹੜੀ ਜਦੋਂ ਪਹਿਲੀ ਫਲਾਈਟ ਉੱਥੇ ਲੈਂਡ ਕੀਤੀ 104
ਮੁਸਾਫਰਾਂ ਦੇ ਨਾਲ। ਪਹਿਲਾਂ ਤਾਂ ਇਹੀ ਉਹ ਬੇਇੱਜ਼ਤੀ ਲਗਾਤਾਰ ਜਾਰੀ, ਅੰਮ੍ਰਿਤਸਰ ਨੂੰ ਇਹਨਾਂ ਨੇ ਡਿਪੋਰਟੀ ਹੱਬ ਬਣਾਤਾ ਹਾਂਜੀ, ਔਰ ਉਹਦੇ 'ਚ ਪਹਿਲੀ 'ਚ ਵੀ ਜਿਹੜੇ ਨੇ ਜ਼ਿਆਦਾ ਡਿਪੋਰਟ ਹੋਣ ਵਾਲੇ ਹਰਿਆਣਾ ਔਰ ਗੁਜਰਾਤ ਦੇ ਸੀ। ਲੇਕਿਨ ਇਹ ਹੁਣ ਸਿਲਸਿਲਾ ਲਗਾਤਾਰ ਜਾਰੀ ਹੈ। ਇੱਕ ਜਹਾਜ਼ ਗਿਆ, ਇੱਕ ਆਇਆ, ਆਲਮੋਸਟ 2 ਫਲਾਈਟਸ ਮੁਸਾਫਰਾਂ ਦੀਆਂ ਜਿਹੜੀਆਂ ਨੇ ਡਿਪੋਰਟੀਜ਼ ਇੱਥੋਂ ਭੇਜੇ ਨੇ ਮੋਦੀ ਦੇ ਜਾਣ ਤੋਂ ਬਾਅਦ। ਔਰ ਉਹੀ ਕਹਾਣੀ ਇਹ ਜਦੋਂ ਪਾਰਲੀਮੈਂਟ 'ਚ ਮੰਗ ਉੱਠੀ, ਆਪੋਜੀਸ਼ਨ ਨੇ ਵੀ ਕਿਹਾ ਕਿ ਵੀ ਘੱਟੋ ਘੱਟ ਉਹਨਾਂ ਨੂੰ ਸ਼ੈਕਲ 'ਚ ਨਾ ਭੇਜਿਆ ਜਾਏ ਉਹਨਾਂ ਨੂੰ ਇਸ ਸਾਲ 'ਚ। ਲੇਕਿਨ ਇਹ ਜਿਹੜੀਆਂ ਹੁਣ ਵੀ ਫਲਾਈਟਸ ਆਈਆਂ ਨੇ ਉਹਨਾਂ ਦੀ ਕਹਾਣੀ ਉਹਨਾਂ ਡਿਪੋਰਟੀਜ਼ ਦੀ ਉਹੀ ਹੈ ਕਿ ਭਾਈ ਸਾਨੂੰ ਜਿਹੜਾ ਹੈ ਉਹ ਇਵੇਂ ਬੇਇੱਜ਼ਤ ਕੀਤਾ ਗਿਆ। ਔਰ ਇਸ ਦੇ ਨਾਲ ਨਾਲ ਈਵਨ ਜਿਹੜਾ ਕਈਆਂ ਦੀ ਕਹਾਣੀ ਤਾਂ ਦਿਲ ਦਹਿਲਾ ਦੇਣ ਵਾਲੀਆਂ ਨੇ, ਜਿਵੇਂ ਕਿ ਵੀ ਅਸੀਂ ਸਨੇਕਸ ਕਰੋਕੋਡਾਈਲ 'ਚੋਂ ਨਿਕਲੇ। ਫਿਰ ਇੱਕ ਸਾਬਕਾ ਫੌਜੀ ਜਿਹੜਾ ਕਿ ਅੰਮ੍ਰਿਤਧਾਰੀ ਸੀ, ਉਹਨੇ ਕਿਹਾ ਵੀ ਮੈਨੂੰ ਮਜਬੂਰ ਕੀਤਾ ਏਜੰਟ ਨੇ ਕਿ ਜ਼ਬਰਦਸਤੀ ਮੇਰੀ ਦਾੜੀ ਦੀ ਬੇਅਦਬੀ ਕੀਤੀ, ਕੇਸ ਵੀ ਔਰ ਦੂਜੇ ਵੀ। ਔਰ ਈਵਨ ਜਦੋਂ ਇਹਨਾਂ ਨੂੰ ਜਿਹੜਾ ਉਹ ਡਿਟੈਂਸ਼ਨ ਸੈਂਟਰ 'ਚ ਰੱਖਿਆ ਜਾਂਦਾ ਹੈ ਔਰ ਇਹ ਸਾਰੇ ਦੇ ਉੱਤੇ ਵੀ ਇਹ ਸਾਹਮਣੇ ਆਇਆ ਕਿ ਭਾਈ ਕਿਵੇਂ ਉਹਨਾਂ ਨੂੰ ਜਿਹੜਾ US ਡਿਪੋਰਟੀ ਫਰੋਮ ਪੰਜਾਬ ਆਸਕ ਟੂ ਰਿਮੂਵ ਟਰਬਨ ਐਂਡ ਕੜਾ ਐਟ ਸੈਨ ਡਿਆਗੋ ਡਿਟੈਂਸ਼ਨ ਸੈਂਟਰ। ਉਹਨੇ ਕਿਹਾ ਜੀ ਮੇਰੀ ਪੱਗ ਉੱਤੇ ਕੜਾ ਵੀ ਲਵਾ ਲਿਆ। ਔਰ ਈਵਨ ਜਿਹੜਾ ਡਿਪੋਰਟੀਜ਼ ਨੂੰ ਭੇਜਿਆ, ਇੱਕ ਦੇ ਸਿਰ ਤੇ ਪੱਗ ਸੀ, ਉਹਨੂੰ ਲਾ ਕੇ ਡਸਟਬਿਨ ਦੇ ਵਿੱਚ ਸੁੱਟਿਆ। ਸੋ ਕੁੱਲ ਮਿਲਾ ਕੇ ਮਤਲਬ ਇਹ ਹੈ ਵੀ ਜੇ ਹੁਣ ਪ੍ਰਾਈਮ ਮਿਨਿਸਟਰ ਜਿਸ ਮੁਲਕ ਨੇ ਐਕਸੈਪਟ ਕੀਤਾ ਵੀ ਅਸੀਂ ਸਾਰੇ ਲੈ ਲਾਂਗੇ ਵਾਪਸ, ਇੰਨਾ ਵੀ ਸਵਾਲ ਨਹੀਂ ਚੁੱਕਿਆ ਉਹਨੇ। ਔਰ ਜਦੋਂ ਉਹਨੂੰ ਸਵਾਲ ਪੁੱਛਿਆ ਗਿਆ ਇਲੀਗਲ ਦੇ ਉੱਤੇ, ਮੋਦੀ ਨੇ ਲੰਬਾ ਚੌੜਾ ਲੈਕਚਰ ਦਿੱਤਾ ਕਿ ਜੀ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ, ਅਸੀਂ ਬਿਲਕੁਲ ਅਮਰੀਕਾ ਦੇ ਨਾਲ ਹੈ। ਦੂਜੇ ਉਹਦੇ 'ਚ ਇੱਕ ਲਫ਼ਜ਼ ਕਹਿੰਦਾ ਕਿ ਭਾਈ ਈਵਨ ਉਹ ਕੋਈ ਕ੍ਰਿਮੀਨਲ ਨਹੀਂ ਹੈਗੇ, ਉਹਨਾਂ ਦੇ ਵੀ ਰਾਈਟ ਨੇ, ਜਿਹੜੇ ਜੇਲ੍ਹਾਂ ਦੇ ਵਿੱਚ ਜਿਹਨੂੰ ਫਾਂਸੀ ਲਾਉਣਾ ਹੁੰਦਾ ਹੈ ਉਹਦੇ ਵੀ ਹੱਕ ਹੁੰਦੇ ਨੇ ਵੀ ਤੂੰ ਉਹਨਾਂ ਨੂੰ ਵਿਦ ਡਿਗਨਿਟੀ ਤੋਰਿਆ ਜਾਣਾ ਚਾਹੀਦਾ। ਪਰ ਉਹ ਤਾਂ ਬਿਲਕੁਲ ਗੂੰਗਾ ਭਗਤ ਬਣਿਆ ਸੀ ਉੱਥੇ, ਔਰ ਬਾਅਦ ਦੇ ਵਿੱਚ ਵੀ ਕੋਈ ਕਿਸੇ ਲੈਵਲ ਤੇ ਨਹੀਂ ਰਿਹਾ। ਨਤੀਜੇ ਦੇ ਤੌਰ ਤੇ ਉਵੇਂ ਹੀ ਹਿਊਮਿਲੇਸ਼ਨ ਦੇ ਨਾਲ ਉਹਨਾਂ ਨੂੰ ਭੇਜਿਆ ਜਾ ਰਿਹਾ। ਔਰ ਈਵਨ ਇਸ ਦੇ ਉੱਤੇ ਈਵਨ TMC ਜਿਹੜੀ ਪਾਰਟੀ ਹੈ ਤਾਂ ਤ੍ਰਿਣਮੂਲ ਕਾਂਗਰਸ, ਉਹਨਾਂ ਦਾ MP ਹੈ ਗੋਖਲੇ, ਉਹਨੇ ਕਿਹਾ ਕਿ ਇਹ ਜਿਹੜਾ S ਜੈਸ਼ੰਕਰ ਨੂੰ ਕਲੈਰੀਫਾਈ ਕਰਨਾ ਚਾਹੀਦਾ ਹੈ ਕਿ ਵੀ ਕੀ ਉਹਨੇ ਇਹਨਾਂ ਡਿਪੋਰਟੇਸ਼ਨ ਇਸ਼ੂ ਵਾਲੇ ਜਿਹੜੇ ਡਿਪੋਰਟੀਜ਼ ਦੀ ਹਿਊਮੈਨਿਟੀ ਨੂੰ ਵੀ ਈਵਨ ਠੁਕਰਾਇਆ ਗਿਆ, ਉਸ ਇਸ਼ੂ ਨੂੰ ਚੱਕਿਆ? ਕਿਸੇ ਨੇ ਨਹੀਂ ਚੱਕਿਆ ਹੈ, ਕਿਉਂਕਿ ਇੱਥੇ ਤਾਂ ਬੋਲੇ ਹੀ ਨਹੀਂ, ਸੱਪ ਸੁੰਘਿਆ ਰਿਹਾ ਇਹਨਾਂ ਨੂੰ। ਔਰ ਅਸੀਂ ਇਹ ਸਮਝਦੇ ਹਾਂ ਵੀ ਇਸ ਮਾਮਲੇ ਦੇ ਵਿੱਚ ਜਿੱਥੇ ਉਹ ਵਿਚਾਰੇ ਬੇਸਹਾਰਾ ਸਭ ਕੁਝ ਮਹਿਸੂਸ ਕਰਦੇ ਨੇ, ਜਿੱਥੇ ਹਰ ਥਾਂ 'ਤੇ ਅਸੀਂ ਲੰਗਰ ਲਾਉਣ ਲਈ ਵੀ ਜਾਣੇ ਜਾਂਦੇ ਹਾਂ, ਦੂਸਰਿਆਂ ਦੀ ਮਦਦ ਲਈ ਵੀ, ਇਸ ਮਾਮਲੇ 'ਚ ਸਿੱਖ ਕੌਮ ਨੂੰ ਖਾਸ ਤੌਰ 'ਤੇ ਡਾਇਸਪੋਰਾ ਸਿੱਖਾਂ ਨੂੰ ਅੱਗੇ ਆਉਣਾ ਚਾਹੀਦਾ। ਇੱਕ ਸਪੈਸ਼ਲ ਫੰਡ ਬਣਾਇਆ ਜਾਏ। ਹੁਣ ਸ਼੍ਰੋਮਣੀ ਕਮੇਟੀ ਜਾਂ ਬਾਕੀਆਂ ਨੂੰ ਤਾਂ ਕੀ ਕਹਿਣਾ ਕਿ ਭਾਈ ਜਿਹੜੇ ਇਵੇਂ ਗਏ ਨੇ ਉਹਨਾਂ ਨੂੰ ਉੱਥੇ ਕੋਈ ਕਾਰੋਬਾਰ ਲੱਭ ਕੇ ਦੇਣ 'ਚ, ਜਿਨ੍ਹਾਂ ਦੇ ਆਲਰੇਡੀ ਘਰ ਘੁਰ ਜਾਂ ਦੂਜੇ ਵਿਚਾਰੇ ਵੀ ਰਹਿਣ ਲਈ ਵੀ ਥਾਂ ਨਹੀਂ ਹੈ, ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਕਿਉਂਕਿ ਅਲਟੀਮੇਟਲੀ ਸਾਡੇ ਬੱਚੇ ਬੱਚੀਆਂ ਨੇ, ਸਾਡੀ ਧਰਤੀ ਦੇ ਲੋਕ ਨੇ। ਔਰ ਇਹ ਇੱਕ ਅਫਸੋਸ ਹੈ ਕਿ ਵੀ ਸਾਡੇ ਇੱਕ ਵੱਡੇ ਤਬਕੇ ਨੂੰ ਇਹ ਸਮਝ ਨਹੀਂ ਆ ਰਿਹਾ ਅੱਜ ਵੀ ਕਿ ਭਾਈ ਇਹ ਜੋ ਕੁਛ ਵਾਪਰ ਰਿਹਾ ਇਹ ਗੁਲਾਮੀ ਦੀਆਂ ਅਲਾਮਤਾਂ ਨੇ। ਜਿਹੜੀਆਂ ਕੌਮਾਂ ਆਜ਼ਾਦ ਹੁੰਦੀਆਂ ਨੇ, ਜਿਨ੍ਹਾਂ ਦੇ ਕੋਲ ਆਪਣਾ ਘਰ ਹੁੰਦਾ ਹੈ, ਉਹ ਇਵੇਂ ਜਿਹੜੀਆਂ ਥਾਂ ਥਾਂ ਦੇ ਉੱਤੇ ਬੇਇੱਜ਼ਤ ਨਹੀਂ ਹੁੰਦੀਆਂ। ਔਰ ਖਾਲਿਸਤਾਨ ਦੀ ਕਾਇਮੀ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਪਹਿਲੇ 10 ਸਾਲ ਦੇ ਵਿੱਚ ਖਾਲਿਸਤਾਨ ਦੁਨੀਆ ਦੀਆਂ ਫਸਟ ਵਰਲਡ ਕੰਟਰੀ 'ਚ ਹੋਏਗਾ। ਇਹ ਥਰਡ ਵਰਲਡ ਕੰਟਰੀ 'ਚ ਨਹੀਂ ਜਿੱਥੇ ਅਸੀਂ 75 ਸਾਲ ਤੋਂ ਫਸੇ ਹੋਏ ਹਾਂ, ਜਿੱਥੇ ਅਸੀਂ ਆਪਣੀਆਂ ਜ਼ਮੀਨਾਂ ਜਿਹੜੀਆਂ ਪੋਲਿਊਟ, ਮਿੱਟੀ ਵੀ, ਪਾਣੀ ਵੀ, ਹਵਾ ਵੀ, ਬਿਮਾਰੀ ਵੀ ਹੈ, ਕੋਈ ਓਪਰਚੁਨਿਟੀ ਵੀ ਨਹੀਂ ਹੈ। ਸੋ ਉਸ ਦੇ ਲਈ ਇਹ ਸਾਡਾ ਫਰਜ਼ ਵੀ ਬਣਦਾ ਹੈ ਕਿ ਭਾਈ ਘੱਟੋ ਘੱਟ ਜਿਹੜੇ ਸਾਡੇ ਵੀਰ ਭੈਣਾਂ ਜਾ ਰਹੇ ਨੇ, ਇਹਨਾਂ ਦੀ ਕਿਸੇ ਨਾ ਕਿਸੇ ਲੈਵਲ 'ਤੇ ਘੱਟੋ ਘੱਟ ਜੇ ਕੋਈ ਯੂਨੀਫਾਈਡ ਕਮਾਂਡ ਦੇ ਥੱਲੇ ਨਹੀਂ ਵੀ ਅਜੇ ਸ਼ੁਰੂ ਹੁੰਦਾ, ਜਿਨ੍ਹਾਂ ਪਿੰਡਾਂ ਦਾ ਜ਼ਿਕਰ ਹੁੰਦਾ, ਜਿਨ੍ਹਾਂ ਦੀਆਂ ਸਟੋਰੀਜ਼ ਆਉਂਦੀਆਂ ਨੇ, ਜਿਹੜੇ ਸਾਡੇ ਵੀਰ ਭੈਣਾਂ ਉਹਨਾਂ ਇਲਾਕਿਆਂ ਦੇ ਨੇ, ਉਹਨਾਂ ਦੀ ਨਿੱਜੀ ਮਦਦ ਕਰਕੇ ਉਹਨਾਂ ਨੂੰ ਇਹ ਪ੍ਰਾਈਡ ਮਹਿਸੂਸ ਕਰਵਾਇਆ ਜਾਏ ਵੀ ਤੁਹਾਨੂੰ ਇੰਡੀਆ ਨੇ ਹਿਊਮਿਲੀਏਟ ਕਰਕੇ ਉੱਥੋਂ ਨਿਕਲਣ 'ਤੇ ਮਜਬੂਰ ਕੀਤਾ ਸੀ, ਬਾਹਰਲਿਆਂ ਨੇ ਵੀ ਤੁਹਾਨੂੰ ਨਹੀਂ ਜਰਿਆ ਹੈ, ਔਰ ਅਸੀਂ ਜਿਹੜਾ ਬਤੌਰੇ ਸਿੱਖ ਤੁਹਾਡੇ ਨਾਲ ਖਲੋਤੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਵਾਲਿਆਂ ਨੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।